ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਉਹ ਮੈਂ ਬਣਾਈ ਸੀ ਨਾ ਬਿੱਲ ਵਾਲੀ ਵੀਡੀਓ ਜਿਹਦੇ 'ਚ 43-44 ਹਜ਼ਾਰ ਬਿੱਲ ਆਇਆ ਸੀ ਅਤੇ ਭਾਈ ਥੱਲੇ ਆਂਦਾ ਭਾਈ ਸਾਹਿਬ ਪੰਜਾਬੀ ਮੁਲਵਸ ਹੈ ਅਤੇ ਮੈਂ ਵੀ ਪੰਜਾਬੀ ਹਾਂ। ਅਤੇ ਮੈਂ ਕਿਹਾ ਯਾਰ ਬਾਕੀ ਮੁਲਵਸ ਨਹੀਂ ਹੈ ਕੌਮਾਂ ਦੇ ਲੋਕ ਕਰਪਸ਼ਨ 'ਚ। ਅਤੇ ਆਂਦਾ ਨਹੀਂ ਬਿਜਲੀ ਕੰਪਨੀਆਂ ਦੇ ਮਾਲਕ ਪੰਜਾਬੀ ਨੇ। ਮਤਲਬ ਅਯੂਬ ਖਾਂ ਜੇ ਚੋਰ ਸੀ ਅਤੇ ਉਹਦਾ ਮਤਲਬ ਇਹ ਸਾਰੇ ਪਸ਼ਤੂਨ ਚੋਰ ਨੇ। ਯਹੀਆ ਖਾਂ ਚੋਰ ਸੀ, ਮੁਸ਼ਰਫ ਚੋਰ ਸੀ, ਇਹਦਾ ਮਤਲਬ ਹੈ ਮਾਜਰ ਚੋਰ ਨੇ। ਜ਼ਰਦਾਰੀ ਚੋਰ ਇਹਦਾ ਮਤਲਬ ਹੈ ਸਿੰਧੀ ਚੋਰ ਨੇ। ਸਾਰੇ ਸਿੰਧੀ ਮੁਲਵਸ ਨੇ, ਸਾਰੇ ਮਾਜਰ, ਸਾਰੇ ਪਸ਼ਤੂਨ। ਜੇ ਕੋਈ ਬਲੋਚਾਂ ਪਠਾਣਾ ਸਿੰਧੀਆਂ ਜਾਂ ਮਾਜਰਾਂ ਦਾ ਕੋਈ ਰਹਿਨੁਮਾ ਚੋਰ ਹੈ ਅਤੇ ਉਹਦਾ ਮਤਲਬ ਹੈ ਉਹ ਪੂਰੀ ਕੌਮ ਚੋਰ ਹੈ। ਅਤੇ ਆਪਣੀ ਕੌਮ ਨੂੰ ਝੂਠੇ ਇਲਜ਼ਾਮ ਦੂਜੇ ਲਾਉਂਦੇ ਨੇ। ਅਤੇ ਤੁਸੀਂ ਨਾਲ ਰਲ ਕੇ ਯਾਰ ਤੁਸੀਂ ਨਾ ਪੰਜਾਬੀ ਬਣੋ, ਤੁਸੀਂ ਆਖੋ ਕਿ ਅਸੀਂ ਨਹੀਂ ਪੰਜਾਬੀ। ਤੁਸੀਂ ਨਾਲ ਰਲ ਕੇ ਆਪਣੀ ਕੌਮ 'ਤੇ ਇਲਜ਼ਾਮ, ਜਿਹੜੇ ਪੰਜਾਬੀ ਬਿਜਲੀ ਦੀ ਕੰਪਨੀਆਂ ਦੇ ਮਾਲਕ ਨੇ ਮੇਰੇ, ਉਹਨਾਂ ਨੂੰ ਲਾਹੌਰ 'ਚ ਟੰਗੋ। ਮੈਨੂੰ ਮਤਲਬ ਆਪਣੀ ਤੁਸੀਂ ਕੌਮ ਨੂੰ ਬੁਰਾ ਕਹਿ ਰਹੇ ਹੋ ਉਹ ਚੰਦ ਲੋਕਾਂ ਦੀ ਖਾਤਰ। ਜਨਰਲ ਬਾਜਵਾ ਕਰਪਟ ਹੈ ਅਤੇ ਉਹਦਾ ਇਹ ਮਤਲਬ ਨਹੀਂ ਕਿ ਮੈਂ ਕਰਪਟ ਹਾਂ ਜਾਂ ਮੇਰੀ ਕੌਮ ਕਰਪਟ ਹੈ ਜਾਂ ਨਵਾਜ਼ ਸ਼ਰੀਫ ਕਰਪਟ ਹੈ ਜਾਂ ਸ਼ਹਬਾਜ਼ ਸ਼ਰੀਫ ਕਰਪਟ ਹੈ ਜਾਂ ਮਰੀਮ ਕਰਪਟ ਹੈ ਅਤੇ ਅਸੀਂ ਕਰਪਟ ਹਾਂ। ਅਤੇ ਜੇ ਇਮਰਾਨ ਖਾਂ ਝੂਠਾ ਹੈ ਅਤੇ ਇਹਦਾ ਮਤਲਬ ਹੈ ਪਸ਼ਤੂਨ ਸਾਰੇ ਝੂਠੇ ਨੇ। ਮਤਲਬ ਇੱਕ ਬੰਦੇ ਦਾ ਝੂਠ, ਇੱਕ ਬੰਦੇ ਦੀ ਚੋਰੀ ਦੀ ਪੂਰੀ ਕੌਮ 'ਤੇ ਉਹਨੂੰ ਲੇਬਲ ਨਹੀਂ ਲਾਈਦਾ। ਅਤੇ ਇੰਝ ਨਾ ਕਿਹਾ ਕਰੋ ਭਾਈ ਮੈਂ ਵੀ ਪੰਜਾਬੀ ਹੂੰ ਲੇਕਿਨ ਇਹ ਪੰਜਾਬੀ ਫਲਾਨ ਤੋਂ ਢੰਗਾਣ। ਇਹ ਬਿਲਕੁਲ ਗਲਤ ਰਵੱਈਆ ਹੈ, ਇਹਦੇ ਵਿੱਚੋਂ ਨਿਕਲੋ। ਇਹਦੀ ਵਜ੍ਹਾ ਤੋਂ ਬਲੋਚਿਸਤਾਨ ਦੇ ਵਿੱਚ ਉਹ ਪੰਜਾਬੀਆਂ ਨੂੰ ਚੁਣ ਕੇ ਮਾਰਦੇ ਨੇ ਅਤੇ ਅਸੀਂ ਚੁੱਪ ਰਹਿੰਦੇ ਹਾਂ ਕਿਉਂਕਿ ਸਾਨੂੰ ਇੱਕ ਇੰਨਾ ਝੂਠ ਸਾਡੇ ਖਿਲਾਫ ਫੈਲਾਇਆ ਗਿਆ ਹੈ ਅਤੇ ਅਸੀਂ ਇੱਕ ਮੁਜਰਮ ਸਮਝਦੇ ਹਾਂ ਆਪਣੇ ਆਪ ਨੂੰ। ਹਾਲੇ ਅਸੀਂ ਮੁਜਰਮ ਨਹੀਂ। ਅਸੀਂ ਪਾਕਿਸਤਾਨ 'ਚ ਕਿਸੇ ਕੌਮ ਦੀ ਨਾ ਕਦੀ ਬੁਰਾਈ ਕੀਤੀ ਹੈ, ਨਾ ਕਿਸੇ ਨਾਲ ਜ਼ਿਆਦਤੀ ਕੀਤੀ ਹੈ। ਇੱਕ ਪਸ਼ਤੂਨ ਬੱਸ ਰੋਕ ਕੇ ਪੰਜਾਬ 'ਚ ਮਾਰਤਾ ਜਾਏ ਜਾਂ ਬਲੋਚ ਮਾਰਤਾ ਜਾਏ ਜਾਂ ਸਿੰਧੀ ਮਾਰਤਾ ਜਾਏ ਅਤੇ ਜਿਹੜਾ ਪਾਕਿਸਤਾਨ 'ਚ ਤੂਫਾਨ ਹੋਣਾ ਨਾ ਉਹਦਾ ਕੋਈ ਹਿਸਾਬ ਨਹੀਂ ਹੋਣਾ। ਲੇਕਿਨ ਪੰਜਾਬੀਆਂ ਨੂੰ ਚੁਣ ਮਾਰੇ ਜਾਂਦੇ। ਲੇਕਿਨ ਸਿਰਫ ਤੁਹਾਡੀ ਇਹ ਮੈਂਟੈਲਿਟੀ ਜਿਹੜੀ ਸਮਝਦੀ ਹੈ ਕਿ ਤੁਸੀਂ ਹੋ ਰਹੇ ਮੁਜਰਮ। ਉਹ ਅਸੀਂ ਆਪ ਭੁੱਖੇ ਮਰ ਰਹੇ ਹਾਂ। ਨਾ ਸਾਡੇ ਕੋਲ ਬਿਜਲੀ ਹੈ, ਨਾ ਪਾਣੀ ਹੈ, ਨਾ ਗੈਸ ਹੈ। ਅੰਦਰੂਨ ਸ਼ਹਿਰ ਲਾਹੌਰ, ਗੁਜਰਾਂਵਾਲਾ, ਫੈਸਲਾਬਾਦ, ਮੁਲਤਾਨ ਪਿੰਡੀ ਲੋਕ ਕਿੰਝ ਜੀ ਰਹੇ ਨੇ। ਅਤੇ ਭਾਈ ਮੈਂ ਵੀ ਪੰਜਾਬੀ ਹਾਂ। ਅੱਜ ਤੋਂ ਬਾਅਦ ਤੁਸੀਂ ਆਪਣੀ ਕੌਮ 'ਤੇ ਇਲਜ਼ਾਮ ਲਾਉਣਾ ਅਤੇ ਆਪਣੇ ਆਪ ਨੂੰ ਪੰਜਾਬੀ ਨਹੀਂ ਕਹਿਣਾ। ਤੁਹਾਡੀ ਬੜੀ ਮਿਹਰਬਾਨੀ।